ਤੇ ਚੌਧਰੀ ਸਾਹਿਬ ਇਹਦੇ ਪਿੱਛੇ ਜੋ ਮੈਨੂੰ ਹੁਣ ਚੀਜ਼ ਸਮਝ ਆ ਰਹੀ ਹੈ ਕਿ ਐਸੇ ਲੱਗਦਾ ਕਿ ਜਿਹੜੇ ਇਕਨੋਮਿਕ ਆਬਜੈਕਟਿਵਸ ਨੇ ਉੱਥੇ ਉਧਰ ਦੇ ਜਿਹੜੇ ਵਡੇਰੇ ਨੇ ਜੇ ਸਟੇਕ ਉਹਨਾਂ ਦੇ ਵੀ ਤੇ ਜਿਹੜੀ ਇੰਟਰਨੈਸ਼ਨਲ ਤਾਕਤਾਂ ਦੀ ਕਰ ਰਹੇ ਨੇ। ਕੱਲ੍ਹ ਵਜ਼ੀਰ ਆਜ਼ਮ ਨੇ ਆਪਣਾ ਇੰਡੀਆ ਵੱਲ ਵੀ ਇਸ਼ਾਰਾ ਕੀਤਾ ਔਰ ਅਫਗਾਨਿਸਤਾਨ ਦਾ ਉਹਨਾਂ ਨੇ ਨਾਂ ਵੀ ਲਿਆ, ਲੇਕਿਨ ਨਾਲ ਉਹਨਾਂ ਨੇ ਕਿਹਾ ਕਿ ਹੋਰ ਵੀ ਕੁਛ ਹੈ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੈ। ਔਰ ਪਰਸੋਂ ਫੀਲਡ ਮਾਰਸ਼ਲ ਜਿਹੜੇ ਉਹਨਾਂ ਨੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ 'ਚ ਵੀ ਉਹਨਾਂ ਨੇ ਕਿਹਾ ਕਿ ਦੁਸ਼ਮਣ ਦੀ ਜਿਹੜੀ ਇੰਟੈਲੀਜੈਂਸ ਹੈ ਉਹ ਕੀ ਕਰਨਾ ਚਾਹ ਰਹੀ ਇਸ ਵਕਤ ਮੁਕੰਮਲ ਆਗਾਹ ਵਾ। ਔਰ ਨਾਲ ਅਜ਼ਮ ਦਾ ਇਜ਼ਹਾਰ ਵੀ ਕੀਤਾ ਕਿ ਆਖਰੀ ਦਹਿਸ਼ਤਗਰਦ ਤੱਕ ਜਿਹੜਾ ਵੇ ਆਪਰੇਸ਼ਨ ਜਾਰੀ ਰਹੇਗਾ। ਅੱਜ ਵੀ ਇਹੀ ਕਿਹਾ ਜਾ ਰਿਹਾ ਹੁਕੂਮਤ ਵੱਲੋਂ ਵੀ, ਸਿਕਿਉਰਿਟੀ ਫੋਰਸਿਸ ਵੱਲੋਂ ਵੀ। ਤੇ ਇਹ ਕੀ ਉੱਥੇ ਕੀ ਇਕਨੋਮਿਕ ਆਬਜੈਕਟਿਵ ਨੇ ਇੰਨਾ ਕੁਛ ਕੀ ਉੱਥੇ ਕਿਆ ਸਿਰਫ ਮਿਨਰਲਸ ਨੇ ਜਾਂ ਕੁਛ ਹੋਰ ਵੀ ਮਾਮਲਾ ਨੇ? ਦੇਖੋ ਮਿਨਰਲਸ ਤੇ ਉੱਥੇ ਹੈ ਨੇ, ਠੀਕ ਹੈ ਨਾ ਜੀ। ਗੋਲਡ ਵੀ ਹੈ, ਤਾਂਬਾ ਵੀ ਹੈ। ਬਲੋਚਿਸਤਾਨ ਬਹੁਤ ਵਸਾਇਲ ਦੇ ਲਿਹਾਜ਼ ਨਾਲ ਇੱਕ ਰਿਚ ਖਿੱਤਾ ਹੈਗਾ, ਠੀਕ ਹੈ, ਇਹਦੇ 'ਚ ਕੋਈ ਦੂਸਰੀ ਰਾਏ ਨਹੀਂ ਗੀ। ਔਰ ਬਲੋਚਿਸਤਾਨ ਦੇ ਜਿਹੜੇ ਅਵਾਮ ਨੇ, ਲੋਕ ਨੇ, ਉਹ ਪਾਕਿਸਤਾਨ ਦੇ ਨਾਲ ਨੇ। ਉਹਨਾਂ ਦੇ ਵਿੱਚ ਕਿਸੇ ਪੰਜਾਬ ਦੇ ਨਾਲ ਦੁਸ਼ਮਣੀ ਨਹੀਂ, ਕਿਸੇ ਪੰਜਾਬ ਦੇ ਨਾਲ ਨਹੀਂ, ਕਿਸੇ ਪਠਾਨ ਦੇ ਨਾਲ ਨਹੀਂ, ਕਿਸੇ ਬਲੋਚ ਦੀ ਪਠਾਨ ਨਾਲ ਨਹੀਂ, ਕਿਸੇ ਪਠਾਨ ਦੀ ਕਿਸੇ ਬਲੋਚ ਨਾਲ ਨਹੀਂ, ਕਿਸੇ ਪਠਾਨ ਦੀ ਪੰਜਾਬੀ ਦੇ ਨਾਲ ਨਹੀਂ ਹੈਗੀ, ਕਿਸੇ ਸਿੰਧੀ ਦੀ ਪੰਜਾਬੀ ਦੇ ਨਾਲ ਨਹੀਂ ਹੈ। ਯਾਨੀ ਇਹ ਕੋਈ ਆਵਾਮ ਦੀ ਸਤਹ ਦੇ ਉੱਤੇ ਕਿਸੇ ਕਿਸਮ ਦੀ ਕੋਈ ਨਫ਼ਰਤ ਨਹੀਂ ਹੈ। ਬਹੁਤ ਅੱਛੇ, ਬਲਕਿ ਇਹ ਤਾਂ ਸਦੀਆਂ ਤੋਂ ਅਸੀਂ ਇਕੱਠੇ ਰਹਿੰਦੇ ਆ ਰਹੇ ਹਾਂ। ਕੋਈ ਸਾਡੇ ਵਾਸਤੇ ਕੋਈ ਨਵੀਂ ਗੱਲ ਤੇ ਹੈ ਨਹੀਂ ਕਿ ਬਲੋਚਿਸਤਾਨ ਬਲੋਚ ਤੇ ਅੱਧਾ ਪੰਜਾਬ ਤੇ ਬਲੋਚਾਂ ਨਾਲ ਭਰਿਆ ਹੈ। ਬਿਲਕੁਲ ਅੱਧਾ ਪੰਜਾਬ ਜਿਹੜਾ ਉਹ ਪਠਾਨਾਂ ਨਾਲ ਭਰਿਆ ਹੈ। ਅਸੀਂ ਤੇ ਉਹ ਪੰਜਾਬੀ, ਉਹ ਤੇ ਹੈ ਹੀ ਪੰਜਾਬੀ ਨੇ। ਮਦਦ ਦੀ ਗੱਲ ਹੈ ਨਾ, ਪੰਜਾਬੀ ਬਲੋਚ ਤੇ ਲਿਹਾਜ਼ਾ ਇਹ ਰੈਸਟੋਰੈਂਟ ਬਿਜ਼ਨਸ ਦੇ ਵਿੱਚ ਸਭ ਕੈਫੇਜ਼ ਔਰ ਇਵਨ ਚਾਏ ਤੱਕ ਤੇ ਲੋਕ ਜਿਹੜੇ ਨੇ ਉਹ ਜਾਂਦੇ, ਕੋਇਟਾ ਕੈਫੇ ਖੁੱਲੇ ਨੇ, ਜਾ ਰਹੇ ਨੇ। ਸਾਡੇ ਤੇ ਜ਼ਿਹਨ 'ਚ ਗੱਲ ਵੀ ਨਹੀਂ ਆਉਂਦੀ ਹੈ ਵੀ ਨਹੀਂ। ਔਰ ਉਧਰ ਵੀ ਨਹੀਂ ਹੈ। ਅੱਛਾ, ਉਧਰ ਵੀ ਕਤਲ ਨਹੀਂ ਹੈ। ਇਹ ਜਿਹੜੇ ਵੱਡੇ ਲੋਕ ਨੇ, ਜਿਹੜੇ ਕ੍ਰਿਮੀਨਲ ਮਾਫੀਆ, ਤੁਸੀਂ ਜ਼ਿਹਨ 'ਚ ਰੱਖੋ ਕਿ ਜਿਹੜਾ ਬਹੁਤ ਪਹਿਲੇ ਜਿਹੜੇ DGISPR ਸਾਹਿਬ ਸਾਨੂੰ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਪੋਸਟ ਦੀ ਕਾਸ਼ ਦੇ ਆਦਾਦੋ ਸ਼ੁਮਾਰ ਦਿੱਤੇ ਸਨ, ਕੁਛ ਜਿਹੜੇ KP ਦੇ ਅੰਦਰ ਜਾਰੀ ਸਨ। ਤੇ ਫਿਰ ਉਹਨਾਂ ਨੇ ਇੱਕ ਉਦੋਂ ਗੱਲ ਕੀਤੀ ਸੀ ਕਿ ਕ੍ਰਾਈਮ ਤੇ ਪੋਲੀਟੀਕਲ ਜਿਹੜਾ ਅਲਾਈਅੰਸ ਹੈ। ਹਾਂ, ਇਹ ਬਿਲਕੁਲ ਮੈਨੂੰ ਯਾਦ ਹੈ ਨਾ। ਔਰ ਬੜੀ ਔਰਤ ਵਾਵੇਲਾ ਵੀ ਹੋਇਆ ਸੀ। ਔਰ ਇਹ ਜਿਹੜਾ ਕ੍ਰਾਈਮ ਦਾ ਔਰ ਸਿਆਸਤ ਦਾ ਆਪਸ ਵਿੱਚ ਮਿਲਾਪ ਹੈ, ਤੁਸੀਂ ਇਹਨੂੰ ਇਹ ਕਹਿ ਲਓ ਕਿ ਕ੍ਰਾਈਮ ਬੇਸਡ ਪੈਸਾ, ਦੌਲਤ, ਇਕਨੋਮੀ ਤੇ ਕ੍ਰਾਈਮ ਬੇਸਡ ਪੋਲੀਟੀਕਲ ਜਿਹੜੀ ਉਹਦਾ ਨੈਰੇਟਿਵ ਹੈ। ਇਹ ਐਸਾ ਇੱਕ ਨੈਟਵਰਕ ਹੈਗਾ ਜਿਹੜਾ ਇਸ ਮੁਲਕ ਨੂੰ ਠੀਕ। ਹੁਣ ਤੁਸੀਂ ਇੱਕ ਗੌਰ ਕਰੋ ਕਿ ਸਾਡਾ ਜਿਹੜਾ ਪੰਜਾਬ ਦਾ ਏਰੀਆ, ਇੱਥੇ ਤੁਸੀਂ ਮਨਸ਼ੀਆਤ ਪੋਸਟ ਨਹੀਂ ਕਾਸ਼ਤ ਕਰ ਸਕਦੇ। ਵਜ੍ਹਾ ਇੱਥੇ ਸਟੇਟ ਦਾ ਕੰਟਰੋਲ ਗ੍ਰਾਸ ਰੂਟ ਲੈਵਲ ਤੇ ਬਹੁਤ ਜ਼ਿਆਦਾ ਹੈ। ਇੱਥੇ ਤੁਸੀਂ ਨਹੀਂ ਕਰ ਸਕਦੇ। ਜਿਉਂ ਸਟੇਟ ਦਾ ਰੋਲ ਵੱਧ ਰਿਹਾ ਹੈ KP ਦੇ ਅੰਦਰ, ਬਲੋਚਿਸਤਾਨ ਦੇ ਅੰਦਰ, ਉਹਨਾਂ ਕ੍ਰਿਮੀਨਲ ਮਾਫੀਆ, ਡਰੱਗ ਮਾਫੀਆ, ਡਰੱਗ ਪੈਡਲਰਸ, ਅਸਲੇ ਦੇ ਸਮਗਲਰ, ਹਿਊਮਨ ਸਮਗਲਰ, ਠੀਕ ਹੈ ਨਾ ਜੀ। ਤੇ ਇਹ ਇੱਕ ਛੋਟਾ ਜਿਹਾ ਸਮਗਲਿੰਗ ਦਾ ਨੈਟਵਰਕ ਤੇ ਨਹੀਂ ਨਾ ਹੈਗਾ, ਬਹੁਤ ਵੱਡਾ, ਬੜੀ ਵੱਡੀ ਇਕਨੋਮੀ। ਯੈਸ, ਠੀਕ ਹੈ ਨਾ ਜੀ। ਤੇ ਇਹ ਬਿਲੀਅਨਸ ਆਫ ਡਾਲਰਸ ਹੀ ਹੈ ਔਰ ਇੰਟਰਨੈਸ਼ਨਲ ਮਾਫੀਆਜ਼ ਇਨਵੋਲਵ ਨੇ। ਔਰ ਇਹਨਾਂ ਦਾ ਫਾਈਨੈਂਸ਼ੀਅਲ ਸਿਸਟਮ ਜਿਹੜਾ ਹੈ ਇਹ ਪੂਰੀ ਦੁਨੀਆ ਦੇ ਵਿੱਚ ਨੈਟਵਰਕ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਔਰ ਦੁਨੀਆ ਦੇ ਵਿੱਚ ਡਿਸਟਰਬੈਂਸ ਪੈਦਾ ਕਰ ਰਿਹਾ। ਦੁਨੀਆ ਦੀ ਟੈਰਰਿਸਟ ਆਰਗੇਨਾਈਜੇਸ਼ਨ ਇੱਕ ਦੂਸਰੇ ਨਾਲ ਫਾਈਨੈਂਸ਼ੀਅਲੀ ਲਿੰਕਡ ਹੈਗੀਆਂ, ਠੀਕ ਹੈ ਨਾ ਜੀ। ਉਹ ਸਪੋਰਟ ਕਰਦੀਆਂ ਨੇ ਪੈਸੇ ਦੇ ਜ਼ਰੀਏ, ਚਾਹੇ ਬੈਂਕ ਡਕੈਤੀਆਂ ਦੇ ਜ਼ਰੀਏ ਸ਼ਕਲਾਂ ਦੇ ਵਿੱਚ ਹੋਣ, ਅਗਵਾ ਬਰਾਏ ਤਾਵਾਨ ਦੇ ਵਿੱਚ ਹੋਣ। ਜਿਵੇਂ ਸਿੰਧ ਦੇ ਔਰ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕੱਚੇ ਦੇ ਇਲਾਕੇ ਦੇ ਵਿੱਚ ਜਿਹੜੇ ਕੱਚੇ ਦੇ ਡਾਕੂ ਸਨ ਤੇ ਉਹਨਾਂ ਦੇ ਕੋਲ ਜਦੀਦ ਥਰਮਲ ਗੰਨਾਂ ਆ ਗਈਆਂ। ਕਿੱਥੋਂ ਆ ਗਈਆਂ? ਉਹ ਸਰਵਾਈਵ ਕਿਸ ਤਰ੍ਹਾਂ ਕਰਦੇ ਨੇ, ਉਹ ਕਿਵੇਂ ਚੱਲ ਰਹੇ ਨੇ? ਸਿੰਧ ਦੇ ਅੰਦਰ ਵੀ ਜਿਹੜਾ ਵਡੇਰਾ ਸਿਸਟਮ ਹੈਗਾ, ਸਿੰਧ ਦਾ ਜਿਹੜਾ ਗੱਦੀ ਨਸ਼ੀਨਾਂ ਦਾ ਇੱਕ ਸਿਸਟਮ ਹੈਗਾ, ਉਹਨਾਂ ਦੀ ਪ੍ਰੋਟੈਕਸ਼ਨ ਹਾਸਲ ਹੁੰਦੀ ਹੈ ਉਹਨਾਂ ਨੂੰ। ਐਵੇਂ ਨਹੀਂ ਉਹ ਸਰਵਾਈਵ ਕਰ ਸਕਦੇ, ਠੀਕ ਹੈ। ਔਰ ਉੱਥੇ ਕਿਉਂਕਿ ਸਟੇਟ ਦਾ ਨੈਟਵਰਕ ਕਮਜ਼ੋਰ ਹੁੰਦਾ ਹੈ, ਥਾਣੇ ਲੈਵਲ ਦੇ ਉੱਤੇ ਨੈਟਵਰਕ ਬਹੁਤ ਲੋ ਹੁੰਦਾ ਹੈ, ਕਮਜ਼ੋਰ ਉਹਦਾ ਨੈਟਵਰਕ ਹੁੰਦਾ ਹੈ, ਜਿਹਦੀ ਵਜ੍ਹਾ ਨਾਲ ਉਹ ਸਰਵਾਈਵ ਕਰਦੇ ਨੇ। ਬਲੋਚਿਸਤਾਨ ਦੇ ਵਿੱਚ ਸਟੇਟ ਨੈਟਵਰਕ ਬਹੁਤ ਕਮਜ਼ੋਰ ਹੈਗਾ ਜਾਂ ਉਹਨੂੰ ਬਣਾਉਣ ਨਹੀਂ ਦਿੱਤਾ। ਹੁਣ ਤੁਸੀਂ ਦੇਖੋ ਕਿ ਰਕਬਾ ਵੀ ਬਹੁਤ ਜ਼ਿਆਦਾ ਹੈ, ਫਿਰ ਸਕੈਟਰਡ ਨੇ, ਆਬਾਦੀ ਥੋੜੀ ਹੈ, ਰਕਬਾ ਜ਼ਿਆਦਾ ਹੈ। ਔਰ ਦੂਸਰੀ ਤਰਫ ਜਿਹੜੀ ਮੈਂ ਅੱਗੇ ਗੱਲ ਕੀਤੀ ਸੀ ਕਿ ਅਫਗਾਨਿਸਤਾਨ ਹੈ, ਅਫਗਾਨਿਸਤਾਨ 'ਚ ਵੀ ਪੋਸਟ ਕਾਸਟ ਹੋ ਰਹੀ ਹੈ,
ਠੀਕ ਹੋ ਗਿਆ ਜੀ। ਉਧਰੋਂ ਈਰਾਨ ਦੇ ਨਾਲ ਜਿਹੜਾ ਪਾਕਿਸਤਾਨ ਦਾ ਏਰੀਆ ਹੈ ਉਹ ਵੀ ਵੀਰਾਨ ਹੈ। ਸਿਸਤਾਨ ਬਲੋਚਿਸਤਾਨ ਦਾ ਏਰੀਆ ਵੀ ਵੀਰਾਨ ਹੈ। ਇਰਾਨੀ ਗਵਰਨਮੈਂਟ ਨੇ ਉੱਥੇ ਵੀ ਕੋਈ ਡਿਵੈਲਪਮੈਂਟ ਤਰੱਕੀਆਤੀ ਕੰਮ ਕੋਈ ਨਹੀਂ ਕੀਤੇ ਹੋਏ। ਠੀਕ ਹੈ ਨਾ, ਉਹ ਸਾਰੇ ਦਾ ਸਾਰਾ ਇੰਜ ਹੀ ਪਿਆ ਹੋਇਆ। ਠੀਕ। ਇਹ ਇੱਕ ਦੇਖੋ ਤੁਸੀਂ ਕਿੱਡਾ ਵੱਡਾ ਲੈਂਡ ਏਰੀਆ ਹੈ ਜਿਹਦੇ ਵਿੱਚ ਇਹ ਲੋਕ ਆਪਰੇਟ ਕਰ ਰਹੇ ਨੇ। ਸਹੀ। ਠੀਕ ਹੈ। ਔਰ ਇਹ ਲੋਕ ਮੁਲਕਾਂ ਦੀ ਸਿਆਸਤ ਉੱਤੇ ਵੀ ਅਸਰਅੰਦਾਜ਼ ਹੋ ਰਹੇ ਨੇ, ਸਿਆਸਤ ਨੂੰ ਵੀ ਫਾਈਨੈਂਸ ਕਰਦੇ ਨੇ। ਇਹ ਬਿਊਰੋਕ੍ਰੇਸੀ, ਅਦਲੀਆ, ਉੱਥੇ ਵੀ ਇਹ ਨੈਟਵਰਕ ਆਪਣਾ ਕੰਮ ਕਰਦੇ ਨੇ। ਉਹਨਾਂ ਦੇ ਜ਼ਰੀਏ ਚਾਹੇ ਉਹਨਾਂ ਨੂੰ ਦਬਾਅ 'ਚ ਲਿਆਂਦੇ ਹੋਣ, ਇਨਫਲੂਐਂਸ ਕਰਦੇ ਨੇ, ਚਾਹੇ ਧਮਕੀਆਂ ਦੀ ਸ਼ਕਲਾਂ 'ਚ ਲਿਆਂਦੇ ਹੋਣ। ਤੁਸੀਂ ਦੇਖੋ ਨਾ ਕਿ ਹੁਣ ਅਸੀਂ ਪੰਜਾਬ 'ਚ ਬੈਠੇ ਹਾਂ, ਇੱਥੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੇ ਕੋਲ ਕੋਈ ਮਿਲੀਟੈਂਟ ਵਿੰਗ ਤੇ ਨਹੀਂ ਹੈਗੇ ਨਾ, ਨਾ ਮਿਲੀਟੈਂਟ ਵਿੰਗ ਨੇ, ਨਾ ਉਹਨਾਂ ਪੈਸਾ, ਨਾ ਉਹਨਾਂ ਪੈਸਾ। ਤੇ ਉਥੋਂ ਦੇ ਬੰਦੇ ਜਿਹੜੇ ਨੇ ਉਹਨਾਂ ਦੇ ਕੋਲ ਮਿਲੀਟੈਂਟ ਵਿੰਗ ਹੁੰਦੇ ਨੇ, ਉਹ ਧਮਕੀ ਦਿੰਦੇ ਨੇ। ਕੋਈ ਬੰਦਾ ਵਿੱਚੋਂ ਜਾਂਦਾ, ਸ਼ੂਟਰ ਜਾਂਦਾ, ਗੋਲੀਆਂ ਮਾਰ ਕੇ ਤੇ ਆ ਜਾਂਦਾ, ਬੰਦੇ ਡਰ ਜਾਂਦੇ ਨੇ। ਨਾਲੇ ਸਾਡਾ ਜਿਹੜਾ ਕਾਸ਼ਤਕਾਰ ਹੈ ਉਹਨੇ ਕਰਨੀ ਹੈ ਗੰਦਮ, ਉੱਥੇ ਹੋਣੀ ਹੈ ਪੋਸਟ, ਮੁਕਾਬਲਾ ਹੀ ਨਹੀਂ ਹੋ ਸਕਦਾ। ਔਰ ਜਾਂ ਅਸਲਾ ਸਮਗਲਿੰਗ ਕਰਨਾ, ਠੀਕ ਹੈ ਨਾ ਜੀ, ਜਾਂ ਬੰਦੇ ਉਹ ਕਰਕੇ ਤੇ ਤਵਾਨ ਲੈ ਲੈਣਾ। ਤੇ ਪੰਜਾਬ ਦੇ ਵਿੱਚ ਤਾਂ ਵਿਚਾਰਾ ਗੰਦਮ ਕਰੇਗਾ, ਤੇ ਉਹ ਗੰਦਮ ਵੀ ਫਿਰ ਕੇਪੀ ਹੋਵੇ, ਬਲੋਚਿਸਤਾਨ ਹੋਵੇ ਤੇ ਕਸ਼ਮੀਰ ਹੋਵੇ, ਉਹ ਕਹਿੰਦੇ ਨੇ ਸਾਨੂੰ ਸਸਤੀ ਦਿਓ। ਔਰ ਸਾਡੀ ਗਵਰਨਮੈਂਟ ਵੀ ਜਿਹੜੀ ਹੈ ਨਾ ਉਹ ਉਹਨਾਂ ਨੂੰ ਸਸਤੀ ਦੇ ਰਹੀ ਹੈ। ਯਾਨੀ ਪੰਜਾਬ ਦਾ ਜਿਹੜਾ ਕਿਸਾਨ ਹੈ ਵਿਚਾਰਾ, ਉਹ ਸਾਰੇ ਮੁਲਕ ਵਾਸਤੇ ਗੰਦਮ ਪੈਦਾ ਕਰ ਰਿਹਾ ਤੇ ਉਹਨਾਂ ਦਾ ਰੇਟ ਜ਼ਿਆਦਾ ਦੇ ਰਿਹਾ ਹੈ। ਤੇ ਚੋਰ ਸਾਹਿਬ ਅਸੀਂ ਜ਼ਿਆਦਾ, ਕਿੰਨੀ ਵੱਡੀ ਹੈ ਇੱਕ ਨਾਇਨਸਾਫੀ। ਔਰ ਉਸ ਦੇ ਬਾਵਜੂਦ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ। ਇਹ ਨੈਰੇਟਿਵ ਕੌਣ ਲੋਕ ਕਰ ਰਹੇ? ਮੈਂ ਇਹੀ ਸਵਾਲ ਕਰਨ ਲੱਗਾ ਸੀ। ਮੀਡੀਆ ਦੇ ਅੰਦਰ ਵੀ ਚੱਲ ਰਹੇ ਨੇ, ਖਾਸ ਤੌਰ ਤੇ ਸੋਸ਼ਲ ਮੀਡੀਆ। ਸੋਸ਼ਲ ਮੀਡੀਆ ਦੇ ਅੰਦਰ ਤੁਸੀਂ ਬਹੁਤ ਸਾਰੀਆਂ ਦੁਨੀਆ ਦੇ ਵਿੱਚ ਤੁਸੀਂ ਫਿਲਮਾਂ ਨਹੀਂ ਦੇਖਦੇ, ਸੀਰੀਅਲ ਅੱਜ ਕੱਲ ਜਿਹੜੇ ਸੀਜ਼ਨਸ ਆ ਰਹੇ ਨੇ ਉਹ ਤਾਂ ਬਹੁਤ ਐਕਸਪਲੋਰ ਕਰ ਰਹੇ ਨੇ ਸਾਰੇ ਮਾਫੀਆ ਨੂੰ। ਤਰੀਕੇ ਦੇ ਨਾਲ ਕਿਸ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਆਈਟੀ ਦਾ ਇਸਤੇਮਾਲ ਹੋ ਰਿਹਾ ਹੈ, ਸੋਸ਼ਲ ਮੀਡੀਆ ਦੇ ਮੁxtਲਿਫ ਟੂਲਸ ਦਾ ਇਸਤੇਮਾਲ ਹੋ ਰਿਹਾ, ਇੰਟਰਨੈਟ ਦੇ ਜ਼ਰੀਏ, ਹੈਕਰਸ ਦੇ ਜ਼ਰੀਏ ਕੀ ਕੁਛ ਕੀਤਾ ਜਾ ਰਿਹਾ ਹੈ। ਠੀਕ ਹੈ ਨਾ ਜੀ। ਤੇ ਪਾਕਿਸਤਾਨ ਦੇ ਜਿਹੜੀ ਪੋਲੀਟੀਕਲ ਪਾਰਟੀਆਂ ਨੇ, ਮੈਂ ਇਹ ਸਮਝਦਾ ਵਾਂ ਕਿ ਉਹਨਾਂ ਨੂੰ ਤੇ ਇੰਨਾ ਸ਼ਾਇਦ ਖਤਰਾਤ ਦਾ ਅਦਰਾਕ ਨਹੀਂ ਹੈਗਾ। ਸਾਡੇ ਜਿਹੜੇ ਲੋਕ ਨੇ ਉਹ ਸ਼ਾਇਦ ਸਮਝ ਰਹੇ ਨੇ ਕਿ ਵੀ ਬਾਤਚੀਤ ਨਾਲ ਹੱਲ ਹੋਣ ਵਾਲਾ ਮਸਲਾ। ਡਾਕੂ, ਕਾਤਲ, ਜਿਹੜੇ ਖਾਸ ਤੌਰ ਤੇ ਕਾਤਲ ਸਾਈਕੋਪੈਥ ਹੁੰਦੇ ਨੇ, ਜਿਹੜੇ ਜਿਨ੍ਹਾਂ ਦਾ ਪੈਸਾ ਡਰੱਗ ਦੇ ਨਾਲ ਰਿਲੇਟਡ ਹੁੰਦਾ, ਤਾਲਿਬਾਨ, ਤੁਸੀਂ ਇਹਨਾਂ ਨਾਲ ਮੁਜ਼ਾਕਰਾਤ ਦੇ ਜ਼ਰੀਏ ਕਾਮਯਾਬੀ ਨਹੀਂ ਹਾਸਲ ਕਰ ਸਕਦੇ। ਨਾ ਇਹ ਮੁਜ਼ਾਕਰਾਤ ਵਾਲੀ ਕੋਈ ਕੌਮ ਹੈ, ਨਾ ਇਹ ਮਾਈਂਡ ਹੈਗਾ। ਹਾਂ, ਜੋ ਗੱਲਾਂ ਤੁਸੀਂ ਕਰ ਰਹੇ ਹੋ ਨਾ, ਅਤੇ ਤੁਸੀਂ ਮੈਜੋਰਿਟੀ ਲੋਕਾਂ ਨੂੰ, ਜਿਨ੍ਹਾਂ ਨੂੰ ਅਸੀਂ ਇੰਟੈਲੈਕਚੁਅਲਸ ਕਹਿੰਦੇ ਹਾਂ, ਭਾਵੇਂ ਉਹ ਅਕੈਡਮੀਆ ਦੇ ਹੋਣ, ਭਾਵੇਂ ਉਹ ਸਾਡੇ ਪੋਲੀਟੀਸ਼ੀਅਨਸ ਵਿੱਚ ਹੋਣ, ਜਾਂ ਸਾਡੀ ਬਿਊਰੋਕ੍ਰੇਸੀ ਦੇ ਲੋਕ ਨੇ, ਮੈਜੋਰਿਟੀ ਜਿਹੜੇ ਨੇ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦਾ ਅਦਰਾਕ ਵੀ ਨਹੀਂ ਹੋਣਾ ਕਿ ਉੱਥੇ ਸੂਰਤ-ਏ-ਹਾਲ ਕੀ ਹੈ ਔਰ ਕਿਸ ਤਰੀਕੇ ਨਾਲ ਚੱਲ ਰਿਹਾ। ਤਾਂ ਤੁਸੀਂ ਨਹੀਂ ਸਮਝਦੇ ਕਿ ਇਸ ਹਵਾਲੇ ਨਾਲ ਸਟੇਟ ਜਿਹੜਾ ਉਹਨੂੰ ਨਾ ਇੱਕ, ਔਰ ਸਿਆਸੀ ਜਮਾਤਾਂ ਨੂੰ ਇੱਕ ਭਰਪੂਰ ਰੋਲ ਪਲੇ ਕਰਨਾ ਚਾਹੀਦਾ ਤਾਂ ਕਿ ਕਾਊਂਟਰ ਨੈਰੇਟਿਵ ਬਿਲਡ ਹੋ ਸਕੇ, ਲੋਕਾਂ ਨੂੰ ਅਵੇਅਰਨੈਸ ਆ ਸਕੇ ਕਿ ਇਹ ਕਿਸ ਤਰੀਕੇ ਨਾਲ ਚੀਜ਼ਾਂ ਡੀਲ ਹੁੰਦੀਆਂ ਨੇ, ਔਰ ਖਾਸ ਤੌਰ ਤੇ ਸਾਡੀ ਫਿਲਮ ਇੰਡਸਟਰੀ। ਫਿਲਮ ਇੰਡਸਟਰੀ ਦੇ ਵਿੱਚ ਤੇ ਜਿਹੜੀ ਬਣਾ ਰਹੇ ਨੇ ਕਰਾਚੀ ਬੇਸਡ ਫਿਲਮ ਦੇ ਜਿਹੜੇ ਲੋਕ ਨੇ, ਉਹਨਾਂ ਦਾ ਤੇ ਮਾਈਂਡ ਤੁਹਾਨੂੰ ਔਰ ਉਹਨਾਂ ਦਾ ਜਿਹੜਾ ਇੰਟੈਲੈਕਟ ਲੈਵਲ ਹੈਗਾ, ਉਹਨਾਂ ਦੀਆਂ ਫਿਲਮਾਂ ਵੇਖ ਕੇ ਪਤਾ ਲੱਗਦਾ। ਸੀਐਮ ਪੰਜਾਬ ਨੂੰ ਕੋਈ ਫੰਡ ਵੀ, ਸੀਐਮ ਪੰਜਾਬ ਨੇ ਜਿਨ੍ਹਾਂ ਲੋਕਾਂ ਨੂੰ ਫੰਡ ਦਿੱਤੇ ਨੇ ਤੇ ਉਹਨਾਂ ਨੇ ਵੀ ਇਹ 2 ਫਿਲਮਾਂ ਬਣਾਈਆਂ ਤੇ ਦੋਨੋਂ ਫਲਾਪ ਗਈਆਂ। ਠੀਕ ਹੈ ਨਾ ਜੀ। ਤੇ ਇਹ ਮਾਈਂਡ ਸੈਟ ਐਵੇਂ ਥੋੜਾ ਡਿਵੈਲਪ ਹੋਣਾ ਹੁੰਦਾ। ਇਹ ਇੱਕ ਡਿਫਰੈਂਟ ਤਰੀਕੇ, ਹੁਣ ਤੁਸੀਂ ਖੁਦ ਅਗਾਹ ਹੋ, ਸੋਸ਼ਲ ਮੀਡੀਆ ਦੇ ਨਾਲ ਵਬਸਤਾ ਲਾਹੌਰ ਦੇ ਵਿੱਚ ਕੰਮ ਕਰ ਰਹੇ ਲੋਕ, ਉਹ ਬਲੋਚਿਸਤਾਨ ਚ ਗਏ ਹੋਏ ਨੇ, ਬਿਲਕੁਲ ਗਏ ਕਵਰੇਜ ਕਰਨ ਵਾਸਤੇ। ਉਹਨਾਂ ਨੂੰ ਕੋਈ ਖਤਰਾ ਨਹੀਂ। ਮੇਨ ਸਟ੍ਰੀਮ ਮੀਡੀਆ ਦੇ ਬੰਦੇ ਜਾਣਗੇ ਤਾਂ ਉਹਨਾਂ ਨੂੰ ਖਤਰਾ, ਉਹ ਜਾ ਨਹੀਂ ਸਕਦੇ। ਜਾ ਸਕਦੇ ਨੇ ਬਿਲਕੁਲ। ਤੇ ਉਹ ਲੋਕ ਉਹਨੂੰ ਲੈ ਕੇ ਕੌਣ ਗਿਆ? ਜਿਨ੍ਹਾਂ ਨੂੰ ਐਡੇ ਵੱਡੇ ਵਾਰ ਜ਼ੋਨ ਜਾਂ ਦਹਿਸ਼ਤਗਰਦਾਂ ਦੇ ਵਿੱਚ ਉਹਨਾਂ ਨੂੰ ਕੋਈ ਖਤਰਾ ਨਹੀਂ, ਉੱਥੇ ਕਵਰੇਜ ਕਰ ਰਹੇ ਨੇ, ਉੱਥੇ ਕਵਰੇਜ ਕਰ ਰਹੇ ਨੇ, ਮਜ਼ੇ ਨਾਲ ਫਿਰ ਰਹੇ ਨੇ, ਮਜ਼ੇ ਨਾਲ ਜਾ ਰਹੇ ਨੇ, ਉਹਨਾਂ ਨੂੰ ਮਿਲੀਟੈਂਟ ਕੋਈ ਨਹੀਂ ਕੁਝ ਕਹਿ ਰਿਹਾ। ਠੀਕ ਹੈ ਨਾ ਜੀ। ਉਹ ਸਿਵਿਲੀਅਨ ਔਰ ਉਹ ਪ੍ਰੋ ਪਾਕਿਸਤਾਨ ਰੂਪ ਚ ਪਹੁੰਚੇ ਨੇ। वो उठे जाके इंटरव्यू आप देखिए कि क्या गवर्नमेंट क्या कर रही है, क्या गवर्नमेंट नाकाम नहीं है। ਜਿਹੜੀ ਸ਼ੁਰੂ ਤੁਸੀਂ ਗੱਲ ਕੀਤੀ ਕਿ ਨਕਾਬ ਜਿਹੜਾ ਐਸਾ ਐਸਾ ਉਤਰ ਰਿਹਾ ਪਤਾ ਚੱਲ ਰਿਹਾ, ਇਹ ਜਿਹੜੀ ਇੱਧਰ ਵੀ ਤਹਿਕੀਕਾਤ ਦੀ ਜ਼ਰੂਰਤ ਹੈਗੀ ਹੈ ਕਿ ਜਿਹੜੇ ਬਾਜ਼ ਬਲੋਚਿਸਤਾਨ ਬੇਸਡ ਕੇਪੀ ਬੇਸਡ ਫਾਈਨੈਂਸਰ ਨੇ ਤੇ ਇੱਥੇ ਲਾਹੌਰ ਦੇ ਵਿੱਚ, ਇਸਲਾਮਾਬਾਦ ਵਿੱਚ, ਕਰਾਚੀ ਦੇ ਅੰਦਰ ਉਹਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਬੰਦੇ ਰੱਖੇ। ਬਿਲਕੁਲ
ਯਾਨੀ ਅਸੀਂ ਤੇ ਫਿਰ ਉਹਨਾਂ ਨੂੰ ਇਹੀ ਕਵਾਂਗੇ ਉਹਨਾਂ ਦੇ ਇੰਡੀਪੈਂਡੈਂਟ ਨਹੀਂ ਬਲਕਿ ਉਹਨਾਂ ਦੇ ਸੋਸ਼ਲ ਮੀਡੀਆ ਸੈਲਸ ਨੇ ਇਹੀ ਕਵਾਂਗੇ ਨਾ ਫਿਰ ਉਹਨਾਂ ਨੂੰ, ਅਗਰ ਉਹਨਾਂ ਨਾਲ ਲਿੰਕ ਫਾਈਨੈਂਸ ਹੋ ਕਰ ਰਹੇ ਨੇ। ਹਾਂ ਜਿਹੜੀ ਮੈਂ ਅੱਗੇ ਗੱਲ ਕੀਤੀ ਕ੍ਰਾਈਮ ਔਰ ਪੋਲੀਟੀਸ਼ੀਅਨ, ਤਾਂ ਉਹਨੂੰ ਕਿਸ ਤਰੀਕੇ ਦੇ ਨਾਲ ਉਹ ਕਿੰਨੀ ਖੁਫੀਆ ਜਾਂ ਕਿੰਨੇ ਤਰੀਕੇ ਦੇ ਨਾਲ ਇਹ ਕੰਮ ਹੋ ਰਿਹਾ ਹੈ, ਔਰ ਉਹਨਾਂ ਨੂੰ ਸਭ ਜਗ੍ਹਾ ਐਕਸੈਸ ਮਿਲ ਜਾਂਦੀ, ਐਕਸੈਸ ਵੀ ਮਿਲ ਇੰਨੀ ਸ਼ਾਇਦ ਮੇਨ ਸਟ੍ਰੀਮ ਦੇ ਜਿਹੜਾ ਜਰਨਲਿਸਟ ਹੈ ਉਹਨੂੰ ਉੱਥੇ ਐਕਸੈਸ ਨਹੀਂ ਮਿਲ ਰਹੀ ਹੁੰਦੀ ਜਿੰਨੀ ਜਿਹੜੇ ਸੋਸ਼ਲ ਮੀਡੀਆ ਦੇ ਯੂਟਿਊਬਰਸ ਜਾਂ ਵਲੌਗਰਸ ਨੇ ਉਹ ਉੱਥੇ ਤੱਕ ਪਹੁੰਚ ਜਾਂਦੇ ਵੀ ਦੇਖੋ ਨਾ ਕਿ ਮੈਂ ਅਗਰ ਮੈਂ ਕਹਾਂ ਕਿ ਜੀ ਮੈਂ ਜਾ ਕੇ ਵਾਹਨਾਂ ਦੇ ਵਿੱਚ ਜਾ ਕੇ ਇੰਟਰਵਿਊ ਕਰ ਲਵਾਂਗਾ ਤਾਂ ਮੈਂ ਨਹੀਂ ਕਰ ਸਕਦਾ, ਮੈਨੂੰ ਕੌਣ ਲੈ ਕੇ ਜਾਏਗਾ? ਉਥੋਂ ਦੇ ਆਵਾਮ ਨਾਲ ਮੈਂ ਕਿਸ ਤਰ੍ਹਾਂ ਘੁਲ ਮਿਲ ਸਕਾਂ? ਮੈਂ ਹੁਣ ਜਾਵਾਂ ਕਿ ਮੈਂ ਕਹਾਂ ਮੈਂ ਬਲੋਚਿਸਤਾਨ ਦੇ ਵਿੱਚ ਚਲਾ ਜਾਵਾਂ ਤੇ ਉਥੋਂ ਲੈ ਲਵਾਂ, ਮੈਂ ਨਹੀਂ ਜਾ ਸਕਦਾ। ਉਹ ਪਹੁੰਚ ਗਏ ਨੇ, ਉਹ ਪਹੁੰਚ ਗਏ ਨੇ ਔਰ ਬੜੀ ਤਾਦਾਦ 'ਚ ਗਏ ਨੇ, ਉਹ ਰਹਿ ਵੀ ਰਹੇ ਨੇ ਉੱਥੇ, ਕਵਰੇਜ ਵੀ ਕਰ ਰਹੇ ਨੇ ਆਜ਼ਾਦੀ ਦੇ ਨਾਲ, ਕੋਈ ਖਤਰਾ ਨਹੀਂ ਉਹਨਾਂ ਨੂੰ। ਤੇ ਹਾਲਾਂਕਿ ਦੂਸਰੀ ਤਰਫ ਇੱਕ ਕਰਾਚੀ ਦਾ ਵਿਚਾਰਾ ਸਿਰਫ ਕੋਇਟਾ ਤੋਂ 20 ਕਿਲੋਮੀਟਰ ਦੂਰ ਗਿਆ, ਉਹਨੂੰ ਮਾਰਤਾ ਗਿਆ। ਇਹ ਚੀਜ਼ ਜਿੱਥੇ ਹੋ ਜਾਏ, ਔਰ ਫਿਰ ਜਿਹੜੇ ਸਾਡੇ ਇੰਟੈਲੈਕਚੁਅਲ ਨੇ, ਹਿਊਮਨ ਰਾਈਟਸ ਦੇ ਪਰਦੇ ਦੇ ਵਿੱਚ ਬੈਠੇ ਹੋਏ ਲੋਕ ਨੇ, ਉਹਨਾਂ ਨੇ ਬਲੋਚਿਸਤਾਨ ਦੇ ਅੰਦਰ ਬੇਗੁਨਾਹ ਲੋਕ ਮਾਰੇ ਗਏ, ਪੰਜਾਬ ਦੇ ਸੈਂਕੜੋਂ ਹਜ਼ਾਰਾਂ ਲੋਕ ਉੱਥੇ ਕਤਲ ਹੋਏ ਨੇ, ਕਿਸੇ ਨੇ ਉਹਦੇ ਬਾਰੇ ਚ ਹਮਦਰਦੀ ਚ ਬਿਆਨ ਨਹੀਂ ਦਿੱਤਾ। ਮਹਿਮੂਦ ਅਚਕਜ਼ਈ ਸਾਹਿਬ ਆਪੋਜੀਸ਼ਨ ਲੀਡਰ ਵਿੱਚ ਤੇ ਹਰ ਵੇਲੇ ਕਨਸਟੀਟਿਊਸ਼ਨ ਤੇ ਆਈਨ ਉਹਨਾਂ ਨੇ ਕਦੇ ਉਹਨਾਂ ਦੇ ਉੱਤੇ ਗੱਲ ਨਹੀਂ ਕੀਤੀ। ਅਖਤਰ ਮੈਂਗਲ ਉਹਨੇ ਕਦੇ ਗੱਲ ਨਹੀਂ ਕੀਤੀ। ਸਹੀ, ਇਹ ਤੁਹਾਡਾ ਚਿਹਰਾ ਤੁਸੀਂ ਉੱਠ ਕੇ ਆ ਕੇ ਤੇ ਧੜੱਲੇ ਦੇ ਨਾਲ ਆ ਕੇ ਤੇ ਕਦੇ ਪੰਜਾਬ ਨੂੰ ਤੇ ਕਦੇ ਵਫਾਕ ਨੂੰ ਤੁਸੀਂ ਧਮਕੀ ਲਾਉਂਦੇ ਹੋ, ਐਵੇਂ ਥੋੜਾ ਲੱਗ ਜਾਂਦੀ ਧਮਕੀ, ਪਿੱਛੇ ਕੋਈ ਨਾ ਕੋਈ ਚੀਜ਼ ਹੋਏਗੀ ਨਾ ਲੱਗੇਗੀ। ਬਿਲਕੁਲ ਹੋਏਗੀ। ਇਹਨੂੰ ਫਿਰ ਕੁਇਕਲੀ ਸਮ ਅਪ ਕਰੋ, ਕੋਈ ਹੱਲ ਵੀ ਦੱਸੋ। ਇਹਦਾ ਹੱਲ ਸਿਰਫ ਸਵਾਏ ਐਸ ਹੋਏਗਾ ਕਿ ਹਾਰਡ ਸਟੇਟ ਪਾਕਿਸਤਾਨ ਨੇ ਜਿਹੜਾ ਐਲਾਨ ਕੀਤਾ ਹੈ ਕਿ ਪਾਕ ਫੌਜ ਦੇ ਸਰਬਰਾਹ ਨੇ, ਔਰ ਪਾਕਿਸਤਾਨ ਨੂੰ ਉਹਦੇ ਤੇ ਹਾਰਡ ਸਟੇਟ ਬਣਨਾ ਪਏਗਾ। ਔਰ ਤੁਸੀਂ ਇਹਨਾਂ ਦੀਆਂ ਮਸਲਤਾਂ ਦੇ ਵਿੱਚੋਂ ਚਾਹੇ ਜਿੱਡਾ ਮਰਜ਼ੀ ਵੱਡਾ, ਉਹ ਪਾਕਿਸਤਾਨ ਤੋਂ ਵੱਡਾ ਨਹੀਂ ਹੈ, ਠੀਕ, ਉਹ ਆਵਾਮ ਦੇ ਇੰਟਰਸਟ ਤੋਂ ਵੱਡਾ ਨਹੀਂ। ਠੀਕ ਹੈ, ਯਾਨੀ ਤੁਸੀਂ ਕਹਿ ਰਹੇ ਹੋ ਕਿ ਹਾਰਡ ਸਟੇਟ, ਬਿਲਕੁਲ ਨੋ ਕੰਪਰੋਮਾਈਜ਼, ਸਿਰਫ ਪਾਕਿਸਤਾਨ। ਚੀਨ ਨੇ ਉੱਥੇ ਬਾਗੀ ਮਸ਼ਹੂਰ ਜ਼ਮਾਨਾ ਹੈ ਤਿਆਨਮਨ ਸਕੁਆਇਰ, ਠੀਕ ਹੈ ਨਹੀਂ, ਤਿਆਨਮਨ ਸਕੁਆਇਰ ਦਾ ਵਾਕਿਆ ਇੱਕ ਹੋਇਆ ਸੀ, ਉੱਥੇ ਐਂਟੀ ਕਮਿਊਨਿਸਟ ਮੁਜ਼ਾਹਰੇ ਹੋਏ ਸੀ, ਸਿਟ ਇਨ ਹੋ ਗਿਆ ਸੀ, ਚੀਨ ਦੀ ਗਵਰਨਮੈਂਟ ਨੇ ਉਹਨੂੰ ਸਖਤੀ ਦੇ ਨਾਲ ਕੁਚਲਿਆ ਸੀ। ਕਿਉਂ ਕੁਚਲ ਦਿੱਤਾ ਸੀ? ਅਗਰ ਉਸ ਵੇਲੇ ਗਵਰਨਮੈਂਟ ਨਰਮੀ ਦਾ ਮੁਜ਼ਾਹਰਾ ਕਰ ਦਿੱਤੀ, ਅੱਜ ਉੱਥੇ ਇਨਕਲਾਬ ਨਹੀਂ ਸੀ ਹੋਣਾ, ਅੱਜ ਚੀਨ ਖਤਮ ਹੋ ਚੁੱਕਿਆ ਹੋਣਾ ਸੀ। ਸਹੀ, ਠੀਕ ਹੈ, ਠੀਕ। ਤੇ ਇਹ ਪਾਕਿਸਤਾਨ ਨੂੰ ਇਹ ਕਰਨਾ ਪਏਗਾ। ਜਿਹੜੇ ਬਹਿ ਕੇ ਨਾ ਇਸਲਾਮਾਬਾਦ 'ਚ ਤੇ ਧਮਕੀਆਂ ਲਾਉਂਦੇ ਨੇ ਤੇ ਆਪੋਜੀਸ਼ਨ ਲੀਡਰ ਬਣ ਕੇ ਬੈਠ ਕੇ ਤੇ ਅਸੈਂਬਲੀ ਦੇ ਅੰਦਰ ਹੀ ਬੈਠ ਕੇ ਤੇ ਪਾਕਿਸਤਾਨ ਦੇ ਬਾਰੇ ਦੇ ਵਿੱਚ ਉਹਨਾਂ ਦੇ ਇੰਟਰਸਟ ਤੇ ਆਵਾਮ ਦੇ ਇੰਟਰਸਟ ਦੇ ਖਿਲਾਫ ਗੱਲਾਂ ਕਰਦੇ ਰਹੇ, ਔਰ ਆਪਣੇ ਆਵਾਮ ਵਾਸਤੇ ਇਹਨਾਂ ਦਾ ਕੋਈ ਕਿਰਦਾਰ ਨਹੀਂ, ਡਿਵੈਲਪਮੈਂਟ ਦਾ ਇਹਨਾਂ ਦਾ ਹਿੱਸਾ ਜ਼ੀਰੋ ਹੈਗਾ।